ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੀ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਸਟੂਡੀਓ ਵਿੱਚ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 16 ਅਗਸਤ 2016, ਪਹਿਲੀ ਭਾਦੋਂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਦੇ ਕਿਹੜੇ ਅਹਿਮ ਮਸਲੇ ਐਂਡ ਇਸ਼ੂਜ਼ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਪਹਿਲੀ ਭਾਦੋਂ ਹੈ ਤੇ ਜੇਠ ਹਾੜ ਤੱਪੇ ਸਾਵਣ ਭਾਦੋਂ ਵਸੇ ਜੀ, ਪਰ ਇੱਥੇ ਤਾਂ ਵਸ ਨਹੀਂ ਰਿਹਾ। ਇੱਥੇ ਤਾਂ ਗਰਮੀ ਜਿਹੜੀ ਹੈ 90s ਦੇ ਵਿੱਚ ਹੈ। ਪਿਛਲਾ ਸਾਰਾ ਵੀਕ ਹੀ ਬੜਾ ਤੇਜ਼ ਤਰਾਰ ਰਿਹਾ ਗਰਮੀ ਦੇ ਹਵਾਲੇ ਨਾਲ। ਫਿਰ ਵੀ ਅਸੀਂ ਇਸ ਦਿਨ ਦਾ ਸਵਾਗਤ ਕਰਦੇ ਹਾਂ ਜੀ। ਜੀ ਜੀ। ਅੱਜ ਦੇ ਲਈ ਮੈਂ ਜਿਹੜੀਆਂ ਦੋ ਤਿੰਨ ਖਬਰਾਂ ਮੁੱਖ ਤੌਰ ਦੇ ਉੱਤੇ ਪਿਕ ਕੀਤੀਆਂ ਨੇ, ਉਹਨਾਂ 'ਚ ਬਹੁਤ ਵਾਰ ਜਦੋਂ ਪਿਛਲੇ ਦਿਨਾਂ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ, ਉਹਨਾਂ ਦੇ ਉੱਤੇ ਚਾਰਜ ਲੱਗ ਗਿਆ ਕਨਈਆ ਕੁਮਾਰ, ਉਹਨਾਂ ਦੇ ਇਵਨ ਪ੍ਰੋਫੈਸਰ ਵੀ, ਕਿ ਦੇਸ਼ ਧਰੋਹ ਜੀ, ਕਿ ਜੀ ਇਹਨਾਂ ਨੇ ਨਾਅਰੇ ਲਾਏ, ਆਜ਼ਾਦ ਕਸ਼ਮੀਰ ਦੇ ਨਾਅਰੇ ਲੱਗੇ ਜਾਂ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਹੋਈ, ਦੇਸ਼ ਧਰੋਹ। ਫਿਰ ਅਸੀਂ ਦੇਖਦੇ ਹਾਂ ਕਿ ਹੁਣ ਬੈਂਗਲੁਰੂ ਦੇ ਵਿੱਚ ਜਿਹੜਾ ਐਮਨੈਸਟੀ ਇੰਟਰਨੈਸ਼ਨਲ ਨੇ ਇੱਕ ਇਕੱਠ ਰੱਖਿਆ 15 ਅਗਸਤ ਨੂੰ, ਜਿਹਦੇ 'ਚ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਗਾਇਬ ਕਰ ਦਿੱਤੇ ਗਏ ਨੇ ਫੌਜ ਵੱਲੋਂ ਕਸ਼ਮੀਰ ਦੇ ਵਿੱਚ, ਉਹ ਆਏ। ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਵੀ ਸੱਦਾ ਦਿੱਤਾ ਜਿਹੜੇ ਵੈਲੀ ਤੋਂ ਮਾਈਗ੍ਰੇਟ ਕੀਤੇ ਨੇ ਜਾਂ ਕਰਾਏ ਗਏ ਨੇ, ਉਹਨਾਂ ਨੇ ਵੀ ਆਪਣੀ ਕਹਾਣੀ ਕਹੀ। ਪਰ ਉੱਥੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਔਰ ਜਿਸ ਕਿਸਮ ਦਾ ਐਡਮਿਨਿਸਟ੍ਰੇਸ਼ਨ ਦਾ ਰੋਲ ਸੀ, ਉਹਨਾਂ ਨੇ ਉੱਥੇ ਗੜਬੜ ਕੀਤੀ, ਫੰਕਸ਼ਨ ਵੀ ਡਿਸਰਪਟ ਕੀਤਾ। ਔਰ ਬਾਅਦ ਦੇ ਵਿੱਚ ਪੁਲਿਸ ਨੇ ਜਿਹੜਾ ਐਮਨੈਸਟੀ ਇੰਟਰਨੈਸ਼ਨਲ ਦੇ ਖਿਲਾਫ ਵੀ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਉਹ ਦਾਇਰ ਕਰ ਲਿਆ। ਔਰ ਉਹਨਾਂ ਨੇ ਕਿਹਾ ਜੀ ਹੋਰ ਵੀ ਸਾਨੂੰ ਵੀਡੀਓਜ਼ ਦਿਓ ਜਿਹੜੇ ਉਹਦੇ ਵਿੱਚ ਪਾਰਟਿਸਿਪੇਟ ਕਰਨ ਵਾਲੇ ਸੀ, ਕਿਉਂਕਿ ਉਹਨਾਂ ਨੇ ਆਜ਼ਾਦੀ ਕਿਹਾ ਤੇ ਇਹ ਵੀ ਦੇਸ਼ ਧਰੋਹ ਹੈ ਜੀ। ਫਿਰ ਅਸੀਂ ਦੇਖਦੇ ਹਾਂ ਕਿ 10 ਨਵੰਬਰ 2015 ਨੂੰ ਜਿਹੜਾ ਸਰਬੱਤ ਖਾਲਸਾ ਚੱਬੇ ਦੀ ਧਰਤੀ ਤੇ ਹੋਇਆ, ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਉੱਥੇ ਜੁੜੀਆਂ ਔਰ ਉਸ ਦੇ ਵਿੱਚ ਧਾਰਮਿਕ ਮੁੱਦਿਆਂ ਨੂੰ ਹੀ ਸਾਹਮਣੇ ਰੱਖ ਕੇ ਮਤੇ ਪਾਸ ਕੀਤੇ ਗਏ। ਲੇਕਿਨ ਇਹਦੇ ਬਾਵਜੂਦ ਜਿਹੜੇ ਸਰਬੱਤ ਖਾਲਸਾ ਨੂੰ ਆਰਗੇਨਾਈਜ਼ ਕਰਨ ਵਾਲੇ ਸੀ, ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਹੋਇਆ। ਜਿਹੜੇ ਈਵਨ ਬਾਹਰਲੇ ਦੇਸ਼ਾਂ 'ਚੋਂ ਵੀ ਸਿੱਖ ਨੁਮਾਇੰਦੇ ਗਏ ਸੀ, ਉਹਨਾਂ ਨੂੰ ਵੀ ਉਸ ਦੇਸ਼ ਧਰੋਹ ਦੇ ਥੱਲੇ ਚਾਰਜ ਕਰ ਦਿੱਤਾ ਗਿਆ। ਇਹ ਵੱਖਰੀ ਗੱਲ ਹੈ ਕਿ ਵੀ ਉੱਥੇ ਕੋਈ ਹਿੰਸਾ ਨਹੀਂ ਹੋਈ, ਕਿਸੇ ਨੇ ਕਿਸੇ ਨੂੰ ਮਾਰਿਆ ਨਹੀਂ। ਔਰ ਦੇਸ਼ ਧਰੋਹ ਇਹ ਕਿ ਜੀ ਇਹ ਜਿਹੜਾ ਖਾਲਿਸਤਾਨ ਦੀ ਗੱਲ, ਹਾਲਾਂ ਜਦੋਂ ਤੁਸੀਂ ਮੈਂ ਇਸ ਸੈਗਮੈਂਟ 'ਚ ਡਿਸਕਸ ਕਰਨਾ ਚਾਹੁੰਦਾ ਹੈ ਕਿ ਕਿਵੇਂ ਇੱਕ ਪਾਸੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਸਾਡਾ ਕਨਸਟੀਟਿਊਸ਼ਨ ਜਿਹੜਾ ਹੈ ਉਹ ਬੜਾ ਸੈਕੂਲਰ ਹੈ, ਅਮਰੀਕਾ ਦੀ ਡੈਮੋਕ੍ਰੇਸੀ ਦੇ ਨਾਲ ਕੰਪੇਅਰ ਕਰਦੇ ਹਾਂ, ਜਦੋਂ ਉੱਥੋਂ ਦੇ ਜਿਹੜੇ ਵਜ਼ੀਰ, ਪ੍ਰਾਈਮ ਮਿਨਿਸਟਰ ਤੋਂ ਲੈ ਕੇ ਥਰਡੇ ਐਂਬੈਸਡਰਸ, ਹਾਈ ਕਮਿਸ਼ਨਸ ਤੱਕ ਅਮਰੀਕਨਾਂ ਨਾਲ ਇੰਟਰੈਕਟ ਕਰਦੇ ਨੇ, ਜਾਂ ਕਈ ਵਾਰ ਅਮਰੀਕਨ ਵੀ ਉਹਨਾਂ ਦੇ ਸਿੱਖੇ ਸਿਖਾਏ ਕਹਿ ਦੇਣਗੇ ਕਿ ਜੀ ਉਹ ਕਹਿਣਗੇ ਜੀ ਅਮਰੀਕਾ ਇਜ਼ ਦਾ ਗ੍ਰੇਟੈਸਟ ਡੈਮੋਕ੍ਰੇਸੀ ਐਂਡ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ। ਜੀ, ਹੁਣ ਲਾਰਜੈਸਟ ਤੇ ਗ੍ਰੇਟੈਸਟ, ਲਾਰਜੈਸਟ ਤਾਂ ਬਣ ਜਾਂਦੇ ਨੇ, ਪਰ ਹਕੀਕਤ ਕੀ ਹੈ ਇਸ ਡੈਮੋਕ੍ਰੇਸੀ ਦੀ, ਇਹ ਦੇਸ਼ ਧਰੋਹ ਕੀ ਹੈ? ਔਰ ਮੈਨੂੰ ਯਾਦ ਹੈ ਕਿ ਸ਼ਾਇਦ ਇਹ ਜਦੋਂ ਕਿ ਬ੍ਰੇਕ ਹੋਈ ਰਿਲੇਸ਼ਨਸ ਦੇ ਵਿੱਚ ਸੋਵੀਅਤ ਯੂਨੀਅਨ ਦੇ ਨਾਲ, ਕਿਉਂਕਿ ਰਸ਼ੀਆ ਦਾ ਪਹਿਲਾ ਨਾਂ ਸੋਵੀਅਤ ਯੂਨੀਅਨ ਸੀ, 15 ਜਿਹੜੇ ਬਾਅਦ 'ਚ ਅੱਡ ਦੇਸ਼ ਬਣੇ ਉਹਦਾ ਹਿੱਸਾ ਸੀ। ਔਰ ਉਹਦੇ 'ਚ ਜਦੋਂ ਇੱਕ ਵਾਰੀ ਅਮਰੀਕਨ ਪ੍ਰੈਜ਼ੀਡੈਂਟ ਦੇ ਨਾਲ ਰਸ਼ੀਅਨ ਸੋਵੀਅਤ ਪ੍ਰੈਜ਼ੀਡੈਂਟ ਦਾ ਇੰਟਰੈਕਟ ਹੋਇਆ ਤੇ ਆਪਸ ਦੇ ਵਿੱਚ ਗੱਲ ਕਰਦੇ ਆ ਬੰਦ ਕਮਰੇ ਦੇ ਵਿੱਚ, ਜਿਹੜਾ ਉਹਨਾਂ ਦਾ ਸੋਵੀਅਤ ਯੂਨੀਅਨ ਡੈਲੀਗੇਸ਼ਨ ਦਾ ਸੀ ਇੰਚਾਰਜ, ਉਹ ਅਮਰੀਕਨ ਡੈਲੀਗੇਸ਼ਨ ਦੇ ਇੰਚਾਰਜ ਨੂੰ ਕਹਿਣ ਲੱਗਾ, ਕਹਿੰਦਾ ਦੇਖੋ ਤੁਸੀਂ ਵੀ ਡੈਮੋਕ੍ਰੇਸੀ ਹੋ, ਅਸੀਂ ਵੀ ਡੈਮੋਕ੍ਰੇਸੀ ਹਾਂ। ਉਹਨੇ ਕਿਹਾ ਜੀ ਤੁਹਾਡੇ ਅਮਰੀਕਾ ਦੀ ਡੈਮੋਕ੍ਰੇਸੀ 'ਚ ਤਾਂ ਜਦੋਂ ਵੋਟਾਂ ਪੈਂਦੀਆਂ ਤੁਹਾਡੇ 50-60% ਵੀ ਨਹੀਂ ਲੋਕ ਵੋਟਾਂ ਪਾਉਂਦੇ, ਕਈ ਵਾਰੀ 50% ਦੇ ਨੇੜੇ ਤੇੜੇ ਹੁੰਦਾ। ਪਰ ਤੁਸੀਂ ਦੇਖੋ ਸਾਡੇ ਜਦੋਂ ਸੋਵੀਅਤ ਯੂਨੀਅਨ 'ਚ ਵੋਟਾਂ ਪੈਂਦੀਆਂ ਨੇ, ਸਾਡੇ 95% ਵੋਟਾਂ ਲੋਕ ਪਾਉਂਦੇ ਨੇ, ਸੋ ਅਸੀਂ ਤੁਹਾਡੇ ਨਾਲੋਂ ਵਧੀਆ ਡੈਮੋਕ੍ਰੇਸੀ ਹੈ। ਅਮਰੀਕਨ ਸੁਣਦਾ ਰਿਹਾ, ਉਹ ਉਹਨੂੰ ਕਹਿਣ ਲੱਗਾ ਕਿ ਵੀ ਠੀਕ ਹੈ ਤੁਸੀਂ ਬਹੁਤ। ਉਹ ਕਹਿੰਦਾ ਵੀ ਨਾਓ ਲੈਟ ਵੀ ਹੈਵ ਅ ਟੈਸਟ। ਉਹ ਕਹਿੰਦਾ ਕੀ? ਉਹ ਕਹਿੰਦਾ ਕਿ ਨਾਓ ਆਈ ਸੇ ਮਾਈ ਪ੍ਰੈਜ਼ੀਡੈਂਟ ਇਜ਼ ਸਨ ਆਫ ਦਾ ਬਿਚ, ਨਾਓ ਯੂ ਸੇ ਦੈਟ।
ਉਹ ਤਾਂ ਸਟਨ ਹੋ ਕੇ ਬਹਿ ਗਿਆ, ਕਹਿੰਦਾ ਦੈਟ ਇਜ਼ ਦਾ ਡਿਫਰੈਂਸ between your voting and our voting and our democracy and your so called what you are doing in your country. ਜੀ ਸੋ ਗੱਲ ਬੜੀ ਸਿੰਪਲ ਹੈ। ਅਮਰੀਕਾ ਦੀ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਉਹਦੇ ਚੋਂ ਹੀ ਚਾਰਟਰ ਆਫ ਰਾਈਟਸ ਕੈਨੇਡਾ ਦੇ ਵਿੱਚ ਹੁੰਦਾ ਹੈ, ਯੂਰਪ ਦੇ ਵਿੱਚ ਆਪਣੇ ਲਾਅ ਨੇ। ਹੁਣ ਅਮਰੀਕਾ ਦੇ ਵਿੱਚ ਜਿਹੜੀ ਫਸਟ ਅਮੈਂਡਮੈਂਟ ਹੈ, ਉਹ ਤੁਹਾਨੂੰ ਇਸ ਹੱਦ ਤੱਕ ਫਰੀडम ਆਫ ਐਕਸਪ੍ਰੈਸ਼ਨ ਦਾ ਰਾਈਟ ਦਿੰਦੀ ਹੈ ਕਿ ਵੀ ਇੱਥੇ ਇੱਕ ਵਿਗੜੇ ਹੋਏ ਪਾਦਰੀ ਨੇ ਜਿਹੜੇ ਚੀਪ ਪਬਲਿਸਿਟੀ ਲੁੱਕ ਕਰਦੇ ਨੇ ਜਾਂ ਦੂਜੇ, ਉਹਨੇ ਕੁਰਾਨੇ ਮਜੀਦ ਨੂੰ ਜਿਹੜਾ ਹੈ ਉਹ ਬੇਅਦਬ ਕਰਨ ਦੀ ਪਬਲਿਕਲੀ ਅਨਾਉਂਸਮੈਂਟ ਕੀਤੀ, ਉਹਨੂੰ ਕ੍ਰਿਸਚੀਅਨ ਰਾਈਟ ਨੇ ਬੜਾ ਚੁੱਕਿਆ ਔਰ ਦੂਜਾ ਕੀਤਾ, ਡੇਟ ਵੀ ਦਿੱਤੀ। ਹੁਣ ਬਹੁਤ ਸਾਰੇ ਜਿਹੜੇ ਨੇ ਉਹਨਾਂ ਵੱਲੋਂ ਡਿਮਾਂਡ ਵੀ, ਜਿਵੇਂ ਹੁਣ ਸਾਡਾ ਕੁਝ ਹੁੰਦਾ ਤੇ ਅਸੀਂ ਇੱਕਦਮ ਮਾਈਂਡਸੈਟ ਅਜੇ ਸਾਊਥ ਏਸ਼ੀਅਨ ਹੈ, ਅਸੀਂ ਸਮਝਦੇ ਨਹੀਂ ਆ ਵੀ ਇੱਥੋਂ ਦੇ ਕਾਨੂੰਨ ਜਿਹੜੇ ਨੇ ਉਹ ਕਿਵੇਂ ਕਿਸੇ ਗੱਲ ਤੱਕ ਪਹੁੰਚਦੇ ਨੇ ਜੀ। ਹੁਣ ਜੇ ਉਹਦੀ ਆਪਣੀ ਪ੍ਰਾਪਰਟੀ, ਉਹਦਾ ਚਰਚ ਹੈ, ਉਹ ਕੁਝ ਕਰ ਰਿਹਾ ਹੈ ਤੇ ਉਹਨੂੰ ਉਹਨਾਂ ਨੇ ਜਿਹੜਾ ਉਹ ਰੋਕ ਵੀ ਨਹੀਂ। ਕਾਨੂੰਨ ਫਸਟ ਅਮੈਂਡਮੈਂਟ ਹੀ ਜਿਹੜੀ ਹੈ ਉਹ ਇਸ ਕਦਰ ਹੈ ਕਿ ਉਹ ਤੁਹਾਨੂੰ ਅਮਰੀਕਨ ਝੰਡਾ ਸਾੜਨ ਦੀ ਆਗਿਆ ਦਿੰਦੀ ਹੈ, ਸੰਵਿਧਾਨ ਸਾੜਨ ਦੀ ਆਗਿਆ ਦਿੰਦੀ ਹੈ, ਅਮਰੀਕਨ ਝੰਡੇ ਦੇ ਕੱਛੇ ਬਨਾਨੇ ਬਣਾਏ ਹੁੰਦੇ ਨੇ। ਹੁਣ ਲੇਕਿਨ ਉਸ ਪਾਦਰੀ ਨੂੰ ਉਹਨੇ ਆਪਣੀ ਜੋ ਵੀ ਕਰਤੂਤ ਕੀਤੀ ਹੋਏਗੀ, ਲੇਕਿਨ ਉਹਨਾਂ ਨੇ ਉਹਨੂੰ ਫੜਿਆ ਜ਼ਰੂਰ ਟੈਕਸ ਐਵੇਜਨ ਦੇ ਵਿੱਚ, ਕਿਉਂਕਿ ਉਦੋਂ ਇਹ ਲੁੱਕ ਫਾਰਵਰਡ ਕਰਦੇ ਨੇ ਕਿ ਵੀ ਇਹਨੇ ਟੈਕਸ ਨਹੀਂ ਦਿੱਤਾ ਹੋਇਆ, ਉਹ ਕੋਈ ਵੀ ਉਹਨਾਂ ਨੇ ਪਬਲਿਕ ਸੈਂਟੀਮੈਂਟ ਦਾ ਵੀ ਖਿਆਲ ਰੱਖਿਆ। ਬਟ ਐਟ ਦਾ ਸੇਮ ਟਾਈਮ ਕਾਨੂੰਨ ਦੇ ਨਾਲ ਜਿਹੜੀ ਫਸਟ ਅਮੈਂਡਮੈਂਟ ਤੁਹਾਨੂੰ ਆਜ਼ਾਦੀ ਦੇ, ਔਰ ਕਈ ਵਾਰ ਸਾਡੇ ਚੋਂ ਵੀ ਕਈ ਮੰਗ ਕਰਨ ਲੱਗ ਜਾਣਗੇ ਕਿ ਜੀ ਇੱਥੇ ਇਵੇਂ ਕਿਉਂ ਨਹੀਂ ਹੁੰਦਾ, ਔਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਜੇ ਅਸੀਂ ਇੱਥੇ ਖੁੱਲ ਕੇ ਖਾਲਿਸਤਾਨ ਦੀ ਗੱਲ ਕਰਦੇ ਹਾਂ, ਅਸੀਂ ਖਾਲਿਸਤਾਨ ਦੇ ਝੰਡੇ ਚੁੱਕ ਕੇ ਜਿਹੜਾ ਸੜਕਾਂ ਦੇ ਉੱਤੇ ਗਲੀਆਂ, ਭਾਵੇਂ ਵਾਈਟ ਹਾਊਸ 'ਚ ਆਇਆ ਹੁੰਦਾ ਹੈ ਉਹਨਾਂ ਦੀ ਹੈਡ ਆਫ ਦਾ ਸਟੇਟ, ਹੁਣ ਵਾਈਟ ਹਾਊਸ ਦੇ ਸਾਹਮਣੇ ਲਫੈਤ ਪਾਰਕ ਹੈ, ਅੰਦਰ ਆਵਾਜ਼ ਸੁਣ ਰਹੀ ਹੁੰਦੀ ਹੈ, ਕਿਉਂਕਿ ਮੈਨੂੰ ਯਾਦ ਹੈ ਜਦੋਂ ਵਾਜਪਾਈ ਆਇਆ ਔਰ ਅਸੀਂ ਬਹੁਤ ਵੱਡਾ ਪ੍ਰੋਟੈਸਟ ਬਾਹਰ ਕੀਤਾ, 2-3 ਸਿੰਘ ਸਿੰਘਣੀਆਂ ਸੀ ਸਾਰੇ ਈਸਟ ਕੋਸਟ ਤੋਂ ਪਹੁੰਚੇ ਹੋਏ, ਤੇ ਜਿਹੜੇ 1-2 ਮੀਡੀਆ ਵਾਲੇ ਹੀ ਕਵਰ ਕਰਨ ਗਏ ਸੀ ਸਿੱਖ ਉੱਥੋਂ ਆਏ ਹੋਏ ਸੀ, ਉਹਨਾਂ ਨੇ ਬਾਅਦ 'ਚ ਕਿਹਾ ਕਹਿੰਦੇ ਅੰਦਰ ਡਿਨਰ ਵੇਲੇ ਵੀ ਅੰਦਰ ਨਾਰਿਆਂ ਦੀ ਆਵਾਜ਼ ਆ ਰਹੀ ਸੀ। ਸੋ ਮੈਂ ਕਿਹਾ ਜੀ ਇਹ ਅਮਰੀਕਾ 'ਚ ਹੀ ਹੋ ਸਕਦਾ ਹੈ ਕਿ ਜਿੱਥੇ ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਭਾਵੇਂ ਉਹ ਹੈਡ ਆਫ ਦਾ ਸਟੇਟ ਆਇਆ, ਹੁਣ ਉੱਥੋਂ ਵਾਲਿਆਂ ਨੂੰ ਲੱਗਦਾ ਹੁੰਦਾ ਜੀ ਇਹਨਾਂ ਨੂੰ ਰੋਕਦੇ, ਉਹਨਾਂ ਨੂੰ ਤਾਂ ਇੰਡੀਆ ਦੀ, ਜਾਂ ਜਿਵੇਂ ਹੁਣ ਉਹ ਸਿਕੰਦਰ ਮਲੂਕਾ ਉੱਥੇ ਕੈਨੇਡਾ ਆਇਆ ਐਬਸਫੋਰਡ, ਤੇ ਅੰਦਰ ਹਾਲ ਦੇ 70 ਬੰਦੇ, ਬਾਹਰ 400 ਬੰਦਾ, ਔਰ ਜਦੋਂ ਰੌਲਾ ਗੌਲਾ ਪਿਆ ਪੁਲਿਸ ਨੇ ਦੇਖਿਆ ਕਿ ਵੀ ਇਹ ਉਹਨਾਂ ਨੇ ਬੰਦ ਕਰਵਾਤਾ, ਅੰਦਰ ਆ ਕੇ ਚੱਲਣ ਹੀ ਨਹੀਂ ਦਿੱਤਾ। ਮਲੂਕਾ ਕਹਿੰਦਾ ਹੁੰਦੀ ਨਾ ਪੰਜਾਬ ਪੁਲਿਸ ਕਿਤੇ ਅਸੀਂ ਦੱਸਦੇ। ਹੁਣ ਮਾਈਂਡ ਸੈਟ ਉਹ ਹੈ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਜਿਹੜਾ ਸਭ ਤੋਂ ਸੈਕੂਲਰ ਕਨਸਟੀਟਿਊਸ਼ਨ, ਜਾਂ ਜੀ ਹੁਣ ਉਹਦੀ ਜਿਹੜੀ ਕਨਸਟੀਟਿਊਸ਼ਨ ਦੀ ਜਦੋਂ ਤੁਸੀਂ ਥੋੜੀ ਜਿਹੀ ਚੀਰ-ਫਾੜ ਕਰੋ ਜੀ ਤੇ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਕਿਵੇਂ ਉਸ ਦੇ ਵਿੱਚ ਆਪਾ ਵਿਰੋਧੀ ਭਾਵ ਨੇ ਹੁਣ, ਔਰ ਜਜਮੈਂਟਸ ਜਿਹੜੀਆਂ ਇਸ ਨਾਲ ਸੰਬੰਧਿਤ ਨੇ। ਹੁਣ ਇੱਕ ਪਾਸੇ ਭਾਰਤੀ ਸੰਵਿਧਾਨ ਜਿਹੜਾ ਹੈ ਉਹ ਜਿਹੜੀ ਹੈ ਫਰੀडम ਆਫ ਐਕਸਪ੍ਰੈਸ਼ਨ ਦਿੰਦਾ ਹੈ, ਜਿਹਨੂੰ ਇਹ ਹਿੰਦੀ 'ਚ ਕਹਿੰਦੇ ਨੇ ਅਭਿਵਿਅਕਤੀ ਕੀ ਸੁਤੰਤਰਤਾ ਜੀ। ਬਹੁਤ ਵਾਰੀ ਲਿਖਿਆ ਹੋਇਆ ਨਾ ਕਿ ਭਾਰਤੀ ਸੰਵਿਧਾਨ ਅਭਿਵਿਅਕਤੀ ਕੀ ਸੁਤੰਤਰਤਾ ਦਿੱਤਾ, ਹੁਣ ਉਹ ਫਰੀडम ਆਫ ਐਕਸਪ੍ਰੈਸ਼ਨ ਦਿੰਦਾ। ਹੁਣ ਦੂਸਰਾ ਪਾਰਟ ਇਹ ਹੈ ਵੀ ਇਹਨਾਂ ਨੇ ਬ੍ਰਿਟਿਸ਼ ਈਰਾ ਦੇ ਜਿਹੜੀ ਇਹਨਾਂ ਦੀ ਸਭ ਤੋਂ ਬੇਈਮਾਨ ਲਾਈਨ ਰਹੀ, ਉਹ ਕਨਸਟੀਟਿਊਸ਼ਨ ਰਾਹੀਂ ਹੋਏ ਜਾਂ ਲੇਟਰ ਔਨ ਹੋਏ, ਕਿ ਜਦੋਂ ਅੰਗਰੇਜ਼ਾਂ ਨੇ ਸਾਰੀ ਯੂਨਿਟ ਐਡਮਿਨਿਸਟ੍ਰੇਟਿਵ ਬਣਾ ਲਈ ਜਿਹਦਾ ਨਾਂ ਉਹਨਾਂ ਨੇ ਇੰਡੀਆ ਰੱਖਿਆ, ਸੋ ਉਹ ਬਸਤੀ ਸੀ ਅੰਗਰੇਜ਼ਾਂ ਦੀ, ਉਹ ਇਹਦੇ ਤੇ ਪੱਕੇ ਤੌਰ ਤੇ ਕੰਟਰੋਲ ਕਰਕੇ ਇਹਨੂੰ ਕਾਬੂ ਕਰਕੇ ਰੱਖਣਾ ਚਾਹੁੰਦੇ ਸੀ। ਉਹਨਾਂ ਨੇ ਇਸ ਕਿਸਮ ਦੇ ਲਾਅ ਬਣਾਏ ਜਿਹੜੇ ਕਿ ਗੁਲਾਮਾਂ ਦੇ ਲਈ ਬਣਾਏ ਜਾਂਦੇ ਨੇ, ਔਰ ਉਹਦੇ 'ਚ ਇੱਕ ਲਾਅ ਸੀ ਜਿਹਨੂੰ ਦੇਸ਼ ਧਰੋਹ ਦਾ ਨਾਂ ਦਿੱਤਾ ਗਿਆ, ਸੈਡੀਸ਼ਨ ਲਾਅ। ਹੁਣ ਦੇਸ਼ ਧਰੋਹ ਦਾ ਮਤਲਬ ਅੰਗਰੇਜ਼ਾਂ ਦੇ ਜ਼ਮਾਨੇ 'ਚ ਸੀ ਕਿ ਜੇ ਤੁਸੀਂ ਅੰਗਰੇਜ਼ੀ ਸਰਕਾਰ ਦੇ ਖਿਲਾਫ ਕੋਈ ਗੱਲ ਕਹੋਗੇ ਤੇ ਉਹ ਦੇਸ਼ ਧਰੋਹ ਹੈ। ਔਰ ਬਹੁਤ ਵਾਰ ਹੁਣ ਗਾਂਧੀ ਨੇ ਕਿਹੜੀਆਂ ਤੋਪਾਂ ਚਲਾਈਆਂ, ਲੇਕਿਨ ਗਾਂਧੀ ਨੂੰ ਵੀ ਜਦੋਂ ਫੜਿਆ ਜਾਂਦਾ ਸੀ ਉਸ ਨੂੰ ਉਸ ਦੇਸ਼ ਧਰੋਹ ਦੇ ਕਾਨੂੰਨ ਦੇ ਥੱਲੇ ਹੀ ਸੀ ਕਿ ਵੀ ਇਹ ਅੰਗਰੇਜ਼ੀ ਬਸਤੀਵਾਦ ਦੇ ਖਿਲਾਫ ਗੱਲ ਕਰ ਰਹੇ। ਔਰ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਕਾਨੂੰਨ ਸੀ, ਜਦੋਂ ਉਹਨਾਂ ਨੇ ਆਰਮਡ ਸਟਰਗਲ ਵਾਲਿਆਂ ਨੂੰ, ਸਰਾਭਾ ਹੋਏ, ਭਗਤ ਸਿੰਘ ਹੋਏ, ਜਾਂ ਗਦਰੀ ਬਾਬੇ ਹੋਣ ਜਾਂ ਬਾਅਦ ਦੇ ਹੋਣ, ਉਹਨਾਂ ਦੇ ਉੱਤੇ ਵੀ ਸੈਡੀਸ਼ਨ ਚਾਰਜ ਹੀ ਹੁੰਦਾ ਸੀ, ਔਰ ਉਹਦੇ ਨਾਲ ਇਹ ਹੁੰਦਾ ਸੀ ਕਿ ਡਿਕਲੇਅਰਿੰਗ ਆਫ ਵਾਰ ਅਗੇਂਸਟ ਦਾ ਸਟੇਟ, ਕਿ ਸਾਡੇ ਖਿਲਾਫ ਜੰਗ ਡਿਕਲੇਅਰ ਕੀਤੀ। ਹੁਣ ਜਦੋਂ 47 ਦੇ ਵਿੱਚ ਅੰਗਰੇਜ਼ ਚਲੇ ਗਏ, ਇਹ ਕੁਦਰਤੀ ਹੋਣਾ ਚਾਹੀਦਾ ਸੀ, ਜਿਵੇਂ ਚੀਨ ਦੇ ਵਿੱਚ ਹੋਇਆ, ਦੂਸਰੀਆਂ ਥਾਵਾਂ ਤੇ ਹੋਇਆ, ਕਿ ਉਹਨਾਂ ਨੇ ਉਸ ਈਰਾ ਦੇ
ਚਾਈਨਾ ਵਾਲਿਆਂ ਨੇ ਤਾਂ ਅੰਗਰੇਜ਼ਾਂ ਦੀਆਂ ਬਣੀਆਂ ਬਿਲਡਿੰਗਸ ਵੀ ਜਿਹੜੀਆਂ ਨੇ ਬੁਲਡੋਜ਼ ਕਰਤੀਆਂ। ਜੀ ਹੁਣ ਇਹ ਬੈਠੇ ਹੋਏ ਨੇ ਅੰਗਰੇਜ਼ਾਂ ਦੀਆਂ ਬਣਾਈਆਂ ਬਿਲਡਿੰਗਸ, ਪਾਰਲੀਮੈਂਟ ਹਾਊਸ ਹੋਏ, ਰਾਸ਼ਟਰਪਤੀ ਭਵਨ ਹੋਇਆ, ਦਿੱਲੀ ਸਾਰੀ ਕਿਹਨੇ ਬਣਾਈ ਹੋਈ ਹੈ? 1931 ਚ ਉਹਨਾਂ ਨੇ ਕੈਪੀਟਲ ਡਿਕਲੇਅਰ ਕੀਤੀ, ਬਣਨੀ ਤਾਂ 20ਵੀਂ ਸਦੀ ਦੇ ਸ਼ੁਰੂ ਚ ਹੀ ਸ਼ੁਰੂ ਹੋਈ। ਔਰ ਇਹਨਾਂ ਨੇ ਉਹ ਕਾਨੂੰਨ ਜਿਹੜੇ ਅੰਗਰੇਜ਼ਾਂ ਨੇ ਬਾਕੀਆਂ ਨੂੰ ਉੱਥੋਂ ਦੇ ਸਬ ਕੰਟੀਨੈਂਟ ਦੇ ਲੋਕਾਂ ਨੂੰ ਸਬਜੂਗੇਟ ਕਰਨ ਲਈ ਬਣਾਏ ਹੋਏ ਸੀ, ਉਹ ਉਹਨਾਂ ਨੇ ਕਾਇਮ ਰੱਖੇ। ਔਰ ਉਹਨਾਂ ਚੋਂ ਹੀ ਇਹ ਦੇਸ਼ ਧਰੋਹ ਦਾ ਕਾਨੂੰਨ ਹੈ ਜਿਹੜਾ ਕਿ ਭਾਰਤੀ ਸੰਵਿਧਾਨ ਦਾ ਸੈਕਸ਼ਨ 124A ਜਿਹੜਾ ਹੈ ਇਹਨੂੰ ਕਹਿੰਦਾ ਹੈ। ਔਰ ਇਹ ਜਿਹੜਾ ਕਾਨੂੰਨ ਹੈ 124A, ਉਹਦੇ 'ਚ ਜਿਹੜੀ ਦੇਸ਼ ਧਰੋਹ ਦੀ ਪਰਿਭਾਸ਼ਾ ਦਿੱਤੀ ਗਈ ਹੈ, ਉਹਦੇ 'ਚ ਇਹ ਹੈ ਕਿ ਜੇ ਕੋਈ ਵੀ ਵਿਅਕਤੀ ਸਰਕਾਰ ਵਿਰੋਧੀ ਸਮੱਗਰੀ ਲਿਖਦਾ ਹੈ, ਮਤਲਬ ਇਹ ਹੈ ਵੀ ਤੁਸੀਂ ਇੱਕ ਆਰਟੀਕਲ ਲਿਖੋ, ਤੁਸੀਂ ਦੇਸ਼ ਧਰੋਹੀ ਹੋ। ਇਹ ਅੰਗਰੇਜ਼ਾਂ ਨੇ ਬਣਾਏ ਹੋਏ ਸੀ ਕਾਨੂੰਨ। ਜੇ ਕੋਈ ਵੀ ਵਿਅਕਤੀ ਸਰਕਾਰ ਵਿਰੋਧੀ ਸਮੱਗਰੀ ਲਿਖਦਾ ਹੈ ਜਾਂ ਬੋਲਦਾ ਹੈ, ਨਹੀਂ ਤੁਸੀਂ ਕਹੋ ਜੀ ਮੋਦੀ ਸਰਕਾਰ ਚੋਰ ਹੈ, ਭ੍ਰਸ਼ਟ ਹੈ, ਇਹ ਬਦਲਣੀ ਚਾਹੀਦੀ, ਤੁਸੀਂ ਦੇਸ਼ ਧਰੋਹੀ ਹੋ ਕਿਉਂਕਿ ਤੁਸੀਂ ਸਰਕਾਰ ਦੇ ਖਿਲਾਫ ਬੋਲ ਰਹੇ ਹੋ। ਜਾਂ ਫਿਰ ਐਸੀ ਸਮੱਗਰੀ ਦਾ ਸਮਰਥਨ ਵੀ ਕਰਦਾ ਹੈ। ਹੁਣ ਸਮਰਥਨ ਇਹ ਹੈ ਵੀ ਤੁਸੀਂ ਅਰੁਣ ਦਹਾਤੀ ਰਾਏ ਨੇ ਕੋਈ ਆਰਟੀਕਲ ਲਿਖਿਆ, ਜਾਂ ਵਿਨਾਇਕ ਸੈਨ ਨੇ ਲਿਖਿਆ, ਜਾਂ ਕਿਸੇ ਹੋਰ ਸਿੱਖ ਇੰਟੈਲੈਕਚੁਅਲ ਨੇ ਲਿਖਿਆ, ਤੁਸੀਂ ਉਸ ਨੂੰ ਅੱਗੋਂ ਪੋਸਟ ਕਰਦੇ ਹੋ ਜਾਂ ਤੁਸੀਂ ਉਸ ਦੀ ਕਾਪੀ ਕਰਕੇ ਵੰਡ ਰਹੇ ਹੋ, ਤਾਂ ਵੀ ਤੁਸੀਂ ਦੇਸ਼ ਧਰੋਹੀ ਹੋ। ਇਹ ਸੰਵਿਧਾਨ ਹੈ ਜਿਹੜੀ ਲਾਰਜੈਸਟ ਡੈਮੋਕ੍ਰੇਸੀ ਦਾ ਦੇਸ਼ ਧਰੋਹ ਨੂੰ ਡਿਫਾਈਨ ਕਰਦੇ, ਤਾਂ ਉਹਨੂੰ ਆਜੀਵਨ ਕਾਰਾਵਾਸ, ਉਮਰ ਕੈਦ ਦਿੱਤੀ ਜਾ ਸਕਦੀ ਹੈ ਇਸ ਸੈਕਸ਼ਨ ਦੇ ਥੱਲੇ 124A ਦੇ, ਜਿਹਦੇ ਥੱਲੇ ਕੋਈ ਵੀ ਇਸ ਕਿਸਮ ਦੀ ਕਾਰਵਾਈ ਜਾਂ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਹੁਣ ਇਹ ਕਾਨੂੰਨ ਪਹਿਲਾਂ ਬ੍ਰਿਟਨ ਨੇ ਆਪਣੇ ਮੁਲਕ 'ਚ ਵੀ ਕਾਇਮ ਰੱਖਿਆ ਸੀ ਕਿਉਂਕਿ ਉੱਥੇ ਆਇਰਿਸ਼ ਲੋਕਾਂ ਦੇ ਨਾਲ, ਸਕਾਟਸ ਨੇ ਤਾਂ ਚਲੋ 400 ਸਾਲ ਪਹਿਲਾਂ ਚੁੱਪ ਕਰਕੇ ਬਹਿ ਗਏ ਸੀ, ਪਰ ਅੰਗਰੇਜ਼ਾਂ ਨੇ ਵੀ ਇਹ ਰਿਅਲਾਈਜ਼ ਕੀਤਾ ਕਿ ਬਈ ਇਹ ਅਣਮਨੁੱਖੀ ਗੱਲ ਹੈ, ਇਹ ਤਾਂ ਡੈਮੋਕ੍ਰੇਸੀ ਜਾਂ ਅਸੀਂ ਮੈਗਨਾ ਕਾਰਟਾ ਲੈ ਕੇ ਬੈਠੇ ਆ ਉਹਦੀ ਗੱਲ ਕਰਦੇ, ਇਹਦੇ ਨਾਲ ਫਿੱਟ ਨਹੀਂ ਹੁੰਦਾ। ਸੋ ਉਹਨਾਂ ਨੇ ਤਾਂ ਆਪਣੇ ਚੋਂ ਕੱਢ ਦਿੱਤਾ ਇੰਗਲੈਂਡ ਦੇ ਵਿੱਚ ਕੋਈ। ਔਰ ਭਾਰਤ ਦੇ ਇਸ ਕਾਨੂੰਨ ਦੀ ਇੰਨੀ ਆਲੋਚਨਾ ਹੋਈ ਹੈ ਇੰਟਰਨੈਸ਼ਨਲੀ, ਇਹਨੂੰ ਜਿੰਨੀ ਵਾਰੀ ਵੀ ਹੁੰਦਾ ਹੈ, ਇਹਨੂੰ ਦੁਨੀਆ ਦੇ ਜਾਂ ਕਿਸੇ ਵੀ, ਇਹ ਤਾਂ ਡਿਕਟੇਟਰਸ਼ਿਪਸ ਨਾਲੋਂ ਵੀ ਵਰਸਟ ਹੈ। ਡਿਕਟੇਟਰਸ਼ਿਪ ਦੇ ਵਿੱਚ ਵੀ ਹੁਣ ਜੇ ਟਰਕੀ ਨੇ ਜਿਹੜਾ ਉਹ ਕੂ ਕਰਨ ਵਾਲੇ ਜਿਹੜੇ ਬੰਦੇ ਨੇ ਫੜੇ ਨੇ, ਤਾਂ ਉਹਨਾਂ ਦਾ ਕਿਤੇ ਨਾ ਕਿਤੇ ਸੰਬੰਧ ਜੁੜਦਾ ਵੀ ਹਥਿਆਰਬੰਦ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਉਹ ਰਾਜ ਪਲਟਾ ਕਰਨਾ ਚਾਹਿਆ। ਪਰ ਆ ਜਿਹੜਾ 124A ਹੈ ਉਹਦਾ ਕਿਵੇਂ ਜਿਹੜਾ ਮਿਸਯੂਜ਼ ਹੋਇਆ ਦੇਸ਼ ਧਰੋਹ ਦੇ ਥੱਲੇ, ਜੇ ਮੈਂ ਕੁਝ ਉਦਾਹਰਨਾਂ ਦੇਖਾਂ। ਕਨਈਆ ਕੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਇੱਕ ਦਲਿਤ ਸਟੂਡੈਂਟ ਜਿਹਨੇ ਇੱਕ ਪਲੇਟਫਾਰਮ ਦਿੱਤਾ ਕਿ ਭਾਈ ਕਸ਼ਮੀਰੀ ਆ ਕੇ ਆਪਣੀ ਗੱਲ ਕਰਨ, ਡਿਸਪਿਊਟਡ ਏਰੀਆ, ਉਹ ਆਜ਼ਾਦੀ ਕਹਿੰਦੇ ਨੇ, ਤੇ ਕਨਈਆ ਕੁਮਾਰ ਦੇ ਖਿਲਾਫ ਵੀ ਜਿਹੜਾ ਦੇਸ਼ ਧਰੋਹ ਦਾ ਕੇਸ ਰਜਿਸਟਰ ਹੋ ਗਿਆ। ਹੁਣ ਜ਼ਮਾਨਤ ਉਹਨੂੰ ਮਿਲੀ ਬੜੀ ਮੁਸ਼ਕਲ ਦੇ ਨਾਲ, ਪਰ ਉਹਦੇ ਤੇ ਕਿੰਨੀਆਂ ਕੰਡੀਸ਼ਨਸ ਲਾਈਆਂ ਹੋਈਆਂ ਜਦੋਂ ਤੁਸੀਂ ਦੇਖੋਗੇ ਤਾਂ ਫਿਰ ਨਜ਼ਰ ਆ ਜਾਂਦਾ ਵੀ ਕਿਉਂ ਜਿਹੀ ਡੈਮੋਕ੍ਰੇਸੀ ਹੈ। ਅਰੁਣ ਦਹਾਤੀ ਰਾਏ ਬਹਾਦਰ ਔਰਤ ਜਿਹਨੇ ਇਹ ਕਿਹਾ, ਜਦੋਂ ਜਿਨ੍ਹਾਂ ਨੂੰ ਇਹ ਮਾਓਵਾਦੀ ਕਹਿ ਕੇ ਮਾਰਦੇ ਨੇ, ਨਕਸਲੀ ਕਹਿ ਕੇ, ਉੱਥੇ ਬਹੁਤ ਸਾਰੇ ਵਿਚਾਰੇ ਗਰੀਬ ਆਦੀਵਾਸੀ ਨੇ, ਟ੍ਰਾਈਬਲ, ਜਿਨ੍ਹਾਂ ਦੀਆਂ ਜ਼ਮੀਨਾਂ ਜੰਗਲਾਂ ਚੋਂ ਖੋਹ ਰਹੇ ਨੇ, ਮਲਟੀਨੈਸ਼ਨਲਸ ਨੂੰ ਦੇ ਦਿੰਦੇ ਨੇ ਕਿ ਜੀ ਤੁਸੀਂ ਉੱਥੇ ਮਾਈਨਿੰਗ ਕਰੋ, ਇਹ ਉਹ ਕਰੋ। ਉਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ। ਉਹਨੇ ਕਿਹਾ ਕਿ ਵੀ ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਵੀ ਗਾਂਧੀ ਤਾਂ ਭੁੱਖਾ ਇਸ ਲਈ ਰਹਿੰਦਾ ਸੀ ਕਿ ਉਹਦੇ ਕੋਲ ਖਾਣ ਲਈ ਸੀ ਕੁਝ, ਉਹਨੇ ਕਿਹਾ ਵੀ ਮੈਂ ਨਹੀਂ ਖਾਣਾ। ਪਰ ਇਹ ਵਿਚਾਰੇ ਜਿਹੜੇ ਨੇ ਤਾਂ ਪਹਿਲਾਂ ਇਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ, ਉਹਨਾਂ ਦੇ ਤਾਂ ਢਿੱਡ ਖਾਲੀ ਨੇ। ਪ੍ਰੋਟੈਸਟ ਉਹ ਵੀ ਕਰ ਰਹੇ ਨੇ, ਪਰ ਢਿੱਡ ਖਾਲੀ ਵਾਲਾ ਵਰਤ ਤਾਂ ਰੱਖ ਹੀ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਤਾਂ ਹੈ ਹੀ ਨਹੀਂ ਖਾਣ ਨੂੰ। ਸੋ ਦੇ ਆਰ ਗਾਂਧੀਅਨਸ ਵਿਦ ਦਾ ਗਨਸ। ਹੁਣ ਇਸ ਕਿਸਮ ਦੀਆਂ ਅਟਰੈਂਸਿਸ ਤੇ ਅਰੁਣ ਦਹਾਤੀ ਰਾਏ ਦੇ ਉੱਤੇ ਵੀ ਜਿਹੜਾ ਦੇਸ਼ ਧਰੋਹ ਦਾ ਲੱਗਾ ਹੋਇਆ। ਫਿਰ ਹਾਰਦਿਕ ਪਟੇਲ, ਹੁਣ ਉਹ ਪਟੇਲਾਂ ਦਾ ਉੱਥੇ ਬੰਦਾ ਜਿਹਨੇ ਇਹ ਕਿਹਾ ਜੀ ਪਟੇਲਾਂ ਨੂੰ ਤੁਸੀਂ ਲਿਆਓ, ਉਹਨਾਂ ਨੂੰ ਬੈਕਵਰਡ ਕਲਾਸ ਦੇ ਵਿੱਚ ਰਿਜ਼ਰਵੇਸ਼ਨ ਦਿਓ। ਇੰਨੀ ਪਪੂਲਰ ਹੋਈ ਉਹਦੀ ਐਜੀਟੇਸ਼ਨ, ਵਾਇਲੈਂਟ ਵੀ ਹੋਏ, ਲੇਕਿਨ ਹਾਰਦਿਕ ਪਟੇਲ ਨੂੰ ਕਿਉਂਕਿ ਉਹਨੇ ਕਿਹਾ ਸੀ ਕਿ ਵੀ ਸਭ ਸਟੇਟਾਂ ਦੇ ਪਟੇਲ ਇਕੱਠੇ ਹੋ ਕੇ ਫਿਰ ਅਸੀਂ ਜਿਹੜਾ ਇਹ ਕਰਾਂਗੇ, ਸੋ ਉਹਦੇ ਖਿਲਾਫ ਵੀ ਜਿਹੜਾ ਦੇਸ਼ ਧਰੋਹ ਦਾ ਕੇਸ। ਔਰ ਉਹਨੂੰ ਵੀ ਜਿਹੜੀ ਜ਼ਮਾਨਤ ਦਿੱਤੀ ਹੈ ਇਹ ਹੈ ਵੀ 6 ਮਹੀਨੇ ਉਹ ਗੁਜਰਾਤ 'ਚ ਵੜ ਨਹੀਂ ਸਕਦਾ, ਉਹ ਰਾਜਸਥਾਨ 'ਚ ਬੈਠਾ ਹੋਇਆ ਆ ਕੇ। ਫਿਰ ਵਿਨਾਇਕ ਸੈਨ ਜਿਹਦਾ ਮੈਂ ਜ਼ਿਕਰ ਕੀਤਾ ਹੈ, ਉਹਨੇ ਤਾਂ ਵਿਚਾਰੇ ਨੇ ਕਿੰਨੇ ਸਾਲ ਜੇਲ੍ਹ ਵੀ ਕੱਟੀ, ਇਹਦੇ ਥੱਲੇ 8-9 ਸਾਲ, ਉਹਦੀ ਸੁਪਰੀਮ ਕੋਰਟ 'ਚ ਜਾ ਕੇ ਜ਼ਮਾਨਤ ਹੋਈ। ਫਿਰ ਇੱਕ ਕਾਰਟੂਨਿਸਟ ਸੀ ਅਸੀਮ ਤ੍ਰਿਵੇਦੀ, ਉਹ ਜਿਹੜਾ ਬਣਾਉਂਦਾ ਸੀ ਛੋਟੇ ਛੋਟੇ ਕਾਰਟੂਨ ਮੋਸਟਲੀ ਪੋਲੀਟੀਕਲ ਥੀਮਸ ਦੇ ਉੱਤੇ, ਉਸ ਦੇ ਉੱਤੇ ਵੀ ਜਿਹੜੀ ਹੈ ਉਹਨਾਂ ਨੇ ਦੇਸ਼ ਧਰੋਹ ਦਾ ਜਿਹੜਾ ਲਾ ਕੇ ਉਹਨੂੰ ਵੀ ਜ਼ਮਾਨਤ ਕਰਾਣੀ ਪਈ ਆਪਣੀ।
ਹੁਣ ਲੇਟੈਸਟ ਜਿਹੜੀ ਇਸ ਦੇਸ਼ ਧਰੋਹ ਦੇ ਥੱਲੇ ਬੁੱਕ ਹੋਈ ਹੈ ਐਮਨੈਸਟੀ ਇੰਟਰਨੈਸ਼ਨਲ ਜੀ ਤੁਸੀਂ ਇਹ ਫੰਕਸ਼ਨ, ਹੁਣ ਇਹ ਡੈਮੋਕ੍ਰੇਸੀ ਦਾ ਹਾਲ ਹੈ। ਪਰ ਸਾਨੂੰ ਇਹ ਸੀ ਵੀ ਇੱਕ ਭਾਵੇਂ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੋਈ ਕੇਸ ਲੱਗਦਾ, ਬਹੁਤਿਆਂ ਦੀ ਜ਼ਮਾਨਤ ਜਿਹੜੀ ਹੋਈ ਹੈ ਉਹ ਸੁਪਰੀਮ ਕੋਰਟ 'ਚ ਜਾ ਕੇ ਹੋਈ ਹੈ, ਵਿਨਾਇਕ ਸੈਨ ਦੀ ਵੀ ਇਸ ਮੁੱਦੇ ਦੇ ਉੱਤੇ। ਸਾਨੂੰ ਸੀ ਵੀ ਅਲਟੀਮੇਟਲੀ ਕਿਤੇ ਨਾ ਕਿਤੇ ਸੁਪਰੀਮ ਕੋਰਟ ਇਹ ਡਾਇਰੈਕਟ ਕਰੇਗਾ ਲੈਜਿਸਲੇਚਰ ਨੂੰ। 125 ਅਮੈਂਡਮੈਂਟਸ ਹੋ ਚੁੱਕੀਆਂ ਨੇ ਸੰਵਿਧਾਨ 'ਚ ਜਦੋਂ ਦਾ ਸੰਵਿਧਾਨ ਬਣਿਆ 26 ਜਨਵਰੀ 1950 ਤੋਂ, ਕਿ ਵੀ ਇਹ ਜਿਹੜੀ ਦੋ ਨੇ ਆਟੋਮੈਟਿਕ ਟਕਰਾਅ ਵਾਲੀ ਲਾਈਨ, ਕਿ ਇੱਕ ਪਾਸੇ ਤੁਸੀਂ ਤੁਹਾਡਾ ਸੰਵਿਧਾਨ ਕਹਿੰਦਾ ਹੈ ਵੀ ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ ਹੈ, ਵਿਚਾਰ ਕਹਿਣ ਦੀ ਆਜ਼ਾਦੀ ਹੈ, ਦੂਜੇ ਪਾਸੇ ਦੇਸ਼ ਦੇ ਖਿਲਾਫ ਸਮੱਗਰੀ ਤੇ ਫਲਾਣਾ ਤੇ ਢਿਮਕਾ, ਇਹ ਦੇਸ਼ ਧਰੋਹ ਹੈ। ਪਰ ਇਹ ਆਸ ਵੀ ਜਿਹੜੀ ਹੈ ਖਤਮ ਹੋ ਗਈ, ਕਿਉਂਕਿ ਮੈਂ ਜਿਸ ਇਸ਼ੂ ਦੀ ਗੱਲ ਹੁਣ ਕਰਨ ਲੱਗਾ, ਅੱਜ ਹੀ ਸੁਪਰੀਮ ਕੋਰਟ ਦਾ ਜਿਹੜਾ ਇੱਕ ਡਿਸੀਜਨ ਆਇਆ ਇੱਕ ਕੇਸ ਦੇ ਮਾਮਲੇ 'ਚ। ਜੰਮੂ ਦੇ ਵਿੱਚ ਇੱਕ ਪ੍ਰੋਟੈਸਟ ਹੋਇਆ ਸੀ ਜਿਹਦੇ 'ਚ ਪੁਲਿਸ ਨੇ ਬੜੀ ਜ਼ਿਆਦਤੀ ਕੀਤੀ। ਪੈਂਥਰਸ ਪਾਰਟੀ ਦੀ ਅਨੀਤਾ ਠਾਕੁਰ ਔਰ ਮੇਨ ਜਿਹੜਾ ਜਿਹੜੇ ਪੈਟੀਸ਼ਨਰ ਸੀ ਬਾਅਦ ਜਿਹਨੇ ਸੁਪਰੀਮ ਕੋਰਟ 'ਚ ਕੀਤਾ, ਉਹਨਾਂ ਨੂੰ ਬਹੁਤ ਬੇਤਰਸੀ ਦੇ ਨਾਲ ਪੁਲਿਸ ਨੇ ਮਾਰਿਆ। ਸੋ ਉਹਨਾਂ ਨੇ ਇਸ ਦੇ ਉੱਤੇ ਜੰਮੂ ਕਸ਼ਮੀਰ ਦੇ ਇਹਨਾਂ ਨੇ ਜਿਹੜੀ ਹੈ ਉਹ ਪੈਟੀਸ਼ਨ ਕੀਤੀ ਸੀ ਸੁਪਰੀਮ ਕੋਰਟ 'ਚ ਕਿ ਵੀ ਇਹ ਜਿਹੜਾ ਸਾਡੇ ਤੇ ਬਣਾਇਆ ਗਿਆ ਕੇਸ, ਕਿਉਂਕਿ ਉਹ ਥੋੜੇ ਹਿੰਸਕ ਵੀ ਹੋਏ ਔਰ ਕੇਸ ਦੇਸ਼ ਧਰੋਹ ਦਾ ਬਣਾ ਲਿਆ। ਹੁਣ ਸੁਪਰੀਮ ਕੋਰਟ ਦੇ ਬੈਂਚ ਨੇ ਜਿਸ ਦੇ ਵਿੱਚ ਜਸਟਿਸ AK ਸੀਕਰੀ ਤੇ RK ਅਗਰਵਾਲ, ਉਹਨਾਂ ਨੇ ਅੱਜ ਇਹ ਫੈਸਲਾ ਸੁਣਾਇਆ ਕਿ ਵੀ ਉਹਦੇ 'ਚ ਉਹਨਾਂ ਨੇ ਅਗੇਨ ਉਹੀ ਡਬਲ ਲਾਈਨ ਰੱਖ ਲਈ। ਉਹਨਾਂ ਨੇ ਕਿਹਾ, ਔਰ ਇਹ ਇਸ ਖਬਰ ਦੀ ਹੈਡਲਾਈਨ ਹੈ, ਸੁਪਰੀਮ ਕੋਰਟ ਡਰਾਜ਼ ਦਾ ਲਾਈਨ ਫਾਰ ਪ੍ਰੋਟੈਸਟਰਸ ਪੁਲਿਸ, ਕਿ ਜੀ ਪ੍ਰੋਟੈਸਟਰ ਕੀ ਕਰ ਸਕਦੇ ਨੇ ਤੇ ਪੁਲਿਸ ਕੀ ਕਰ ਸਕਦੀ ਹੈ। The Supreme Court has drawn a Lakshman Rekha between the people's right to protest and police responsibility to maintain law and order by defining the restrictions and limits that apply to both the sides. कि जी उन्होंने सुप्रीम कोर्ट ने लक्ष्मण रेखा बना दी है। Similarly, police and other security forces could use force only. अच्छा, ये उन्होंने ਉਹਦੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇਸ ਪਬਲਿਕ ਇੰਟਰਸਟ ਲਿਟੀਗੇਸ਼ਨ ਤੇ ਕੀਤਾ ਜੀ, ਔਰ ਇਹਦੇ 'ਚ ਉਹਨਾਂ ਨੇ ਜਿਹੜੀ ਗੱਲ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਵੀ ਸੁਪਰੀਮ ਕੋਰਟ ਨੇ ਡੈਮੋਕ੍ਰੇਸੀ ਦਾ ਜਾਂ ਫਰੀडम ਆਫ ਐਕਸਪ੍ਰੈਸ਼ਨ ਦਾ ਗਲਾ ਕੁੱਟਿਆ ਹੈ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਉਹਦੇ 'ਚ ਜਿਹੜੇ ਪ੍ਰੋਟੈਸਟਰ ਨੇ ਜਾਂ ਜਿਹੜੇ ਵੀ ਕੋਈ ਕਹਿਣ ਵਾਲੇ ਨੇ ਗੱਲ, ਉਹ ਦੇਸ਼ ਧਰੋਹ ਦੀ ਗੱਲ ਨਹੀਂ ਕਰਨਗੇ, ਜਿਹਦੇ 'ਚ ਉਹਨਾਂ ਨੇ ਇਸ ਪਾਰਟ ਨੂੰ ਲਿਆ। Similarly, police and other security forces could use force only when it was absolutely necessary and stop the moment the situation was under control. A bench comprising Justice AK Sikri, RK Agarwal clarified that people had a fundamental right to hold only peaceful protests, not unruly demonstrations threatening public order and national sovereignty and integrity. ਜੀ ਹੁਣ ਉਹਨਾਂ ਨੇ ਜਿੱਥੇ ਪੀਸਫੁਲ ਪ੍ਰੋਟੈਸਟ ਨੂੰ ਡਿਫਾਈਨ ਕੀਤਾ, ਇੱਕ ਤਾਂ ਸਮਝ ਆਇਆ ਵੀ ਵਾਇਲੈਂਸ ਨਹੀਂ ਹੋਣੀ ਚਾਹੀਦੀ, ਉਹ ਕੋਈ ਵੀ ਅਲਾਉ ਨਹੀਂ ਕਰਦਾ। ਅਮਰੀਕਾ 'ਚ ਵੀ ਤੁਸੀਂ ਹਿੰਸਕ ਹੋਗੇ, ਪੁਲਿਸ ਜਿਹੜੀ ਆ ਉਹ ਬਰੂਟਲ ਹੋ ਜਾਂਦੀ ਹੈ ਉਸੇ ਤਰੀਕੇ ਨਾਲ, ਕਿਉਂਕਿ ਪਬਲਿਕ ਆਰਡਰ ਦੀ ਗੱਲ। ਪਰ ਜਿਹੜੀ ਗੱਲ ਇਸ ਸੁਪਰੀਮ ਕੋਰਟ ਦੇ ਫੈਸਲੇ 'ਚ ਪ੍ਰੋਬਲਮੈਟਿਕ ਹੈ, ਉੱਥੇ ਉਹ ਪੀਸਫੁਲ ਪ੍ਰੋਟੈਸਟ ਦੇ ਨਾਲ ਕਹਿੰਦੇ ਨੇ not only demonstrations threatening public order and national sovereignty and integrity, ਕਿ ਦੇਸ਼ ਦੀ ਏਕਤਾ ਅਖੰਡਤਾ ਨੂੰ ਚੈਲੰਜ ਕਰਨ ਵਾਲਾ ਪ੍ਰੋਟੈਸਟ ਨਹੀਂ ਹੋ ਸਕਦਾ, ਇਹ ਇਹਦਾ ਮਤਲਬ ਹੈ। ਸੋ ਜ਼ਾਹਰ ਹੈ ਕਿ ਵੀ ਇਸ ਫੈਸਲੇ ਨਾਲ ਵੀ ਉਹਨਾਂ ਨੇ ਉਹੀ ਗੱਲ ਕਾਇਮ ਰੱਖੀ ਹੈ ਜਿਹੜੀ ਸੈਕਸ਼ਨ 124A ਦੇ ਵਿੱਚ ਹੈ ਕਿ ਵੀ ਤੁਸੀਂ ਕੋਈ ਵੀ ਜਿਹੜਾ ਹੈ ਦੇਸ਼ ਦੀ ਏਕਤਾ ਅਖੰਡਤਾ ਨੂੰ ਕਰਨ ਵਾਲਾ ਤੁਸੀਂ ਕੋਈ ਲੈਕਚਰ ਕਰਦੇ ਹੋ, ਤੁਸੀਂ ਕਹਿੰਦੇ ਹੋ ਕੋਈ ਸਿੱਖ ਪੰਜਾਬ 'ਚ ਖਲੋ ਕੇ ਕਹਿੰਦਾ ਕਿ ਜੀ ਇਹ ਜਿਹੜਾ ਧੱਕਾ ਹੋ ਰਿਹਾ ਸਾਡੇ ਨਾਲ, ਜਾਂ ਕੱਲ ਨੂੰ ਜੇ ਤੁਹਾਨੂੰ ਚਾਰਜ ਕਰਨਾ ਚਾਹਣ ਉਹ ਕਹਿਣ ਜੀ ਤੁਸੀਂ ਗੁਰਦੁਆਰੇ 'ਚ ਰੋਜ਼ ਰਾਜ ਕਰੇਗਾ ਖਾਲਸਾ ਪੜ੍ਹਦੇ ਹੋ, ਤੁਸੀਂ ਤਾਂ ਆਪਣੇ ਰਾਜ ਦੀ ਗੱਲ ਕਰਦੇ ਹੋ, ਤੁਸੀਂ ਤਾਂ ਦੇਸ਼ ਦੀ ਏਕਤਾ। ਹੁਣ ਸਰਬੱਤ ਖਾਲਸਾ ਦੇ ਆਰਗੇਨਾਈਜ਼ਰਸ ਦੇ ਖਿਲਾਫ ਕੇਸ ਪਾਣਾ ਦੇਸ਼ ਧਰੋਹ ਦਾ ਕੀ ਹੈ? ਜੀ ਰਾਜ ਕਰੇਗਾ ਖਾਲਸਾ ਹੀ ਪੜਿਆ ਉਹਨਾਂ ਨੇ ਅਰਦਾਸ 'ਚ, ਕੋਈ ਮਤਾ ਨਹੀਂ ਹੈ। ਔਰ ਈਵਨ ਜੇ ਖਾਲਿਸਤਾਨ ਦਾ ਮਤਾ ਵੀ ਹੁੰਦਾ ਤੇ ਸੁਪਰੀਮ ਕੋਰਟ ਦਾ ਆਪਣੇ ਫੈਸਲੇ ਨੇ ਇਸ ਮੁੱਦੇ ਦੇ ਉੱਤੇ ਕਿ ਭਾਈ ਪੀਸਫੁਲ ਤਰੀਕੇ ਦੇ ਨਾਲ ਖਾਲਿਸਤਾਨ। ਹੁਣ ਤੁਸੀਂ ਦੇਖੋ ਵੀ ਇਹ ਕਾਨੂੰਨ ਹੈ ਕਿ ਭੰਬਲ ਭੂਸੇ ਦਾ ਮੂਸਲ ਹੈ। ਜੀ ਵੀ ਇੱਕ ਪਾਸੇ ਕਹਿ ਰਹੇ ਨੇ ਜੀ ਪੀਸਫੁਲ, ਜੇ ਨੈਸ਼ਨਲ ਇੰਟੈਗ੍ਰਿਟੀ ਨੂੰ ਖਤਰਾ ਨਹੀਂ ਹੋਣਾ ਚਾਹੀਦਾ,
ਦੂਜੇ ਪਾਸੇ ਤੁਸੀਂ ਕਹਿੰਦੇ ਹੋ ਜੀ ਦੇਸ਼ ਧਰੋਹ, ਤੁਹਾਡੇ ਕੋਲ ਕੋਈ ਵੀ ਜਿਹੜਾ ਤੁਸੀਂ ਕਿਸੇ ਦੀ ਵੀ ਸਪੋਰਟ, ਤੀਸਰਾ ਤੁਸੀਂ ਕਹਿੰਦੇ ਹੋ ਜੀ ਨਹੀਂ ਇੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗ ਸਕਦੇ ਨੇ ਕਿਉਂਕਿ ਇਹ ਪੀਸਫੁਲ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਇੱਕ ਤੋਂ ਬਾਅਦ ਇੱਕ ਜਿਹੜੇ ਇਸ ਕਿਸਮ ਦੇ ਸੁਪਰੀਮ ਕੋਰਟ ਦੇ ਫੈਸਲੇ ਆ ਰਹੇ ਨੇ ਇਹ ਬਿਲਕੁਲ ਫਿਟ ਇਨ ਹੋ ਰਹੇ ਨੇ ਜੋ ਕਿ ਹਿੰਦੂਤਵੀ ਚਾਹੁੰਦੇ ਨੇ। ਔਰ ਸ਼ਾਇਦ ਇਹ ਵੀ ਇੱਕ ਕਾਰਨ ਹੋਏਗਾ ਵੀ ਇੱਕ ਪਾਸੇ ਜੁਡੀਸ਼ਰੀ ਜਿਹਦਾ ਆਪਣਾ ਇੰਟਰਸਟ ਕੀ ਹੈ, ਹੁਣ ਜਦੋਂ 15 ਅਗਸਤ ਨੂੰ ਇਹਨੇ ਮੋਦੀ ਨੇ ਉੱਥੋਂ ਲਾਲ ਕਿਲੇ ਦੀ ਫਸੀਲ ਤੋਂ ਲੈਕਚਰ ਦਿੱਤਾ ਹੈ ਜੀ, ਜਿਹੜਾ TS ਠਾਕੁਰ ਚੀਫ ਜਸਟਿਸ ਹੈ ਸੁਪਰੀਮ ਕੋਰਟ ਦਾ, ਉਹਨੇ ਨਾਲ ਦੀ ਨਾਲ ਕਿਹਾ ਕਿ ਜੀ ਆਈ ਐਮ ਡਿਸਅਪਾਇੰਟਡ। ਮੈਂ ਜਦੋਂ ਹੈਡਲਾਈਨ ਪੜ੍ਹੀ ਮੈਂ ਕਿਹਾ ਜੀ ਪਤਾ ਨਹੀਂ ਉਹਨੂੰ ਲੱਗਾ ਵੀ ਉਹਦੇ ਚ ਨਾ ਦਲਿਤਾਂ ਦੀ ਗੱਲ ਕੀਤੀ ਆ ਉਹਨੇ ਆਪਣੇ ਲੈਕਚਰ 'ਚ, ਨਾ ਮੁਸਲਮਾਨਾਂ ਦੇ ਖਿਲਾਫ। ਉਹ ਕਹਿੰਦਾ ਜੀ ਮੈਂ ਡਿਸਅਪਾਇੰਟਡ ਹਾਂ ਕਿ ਵੀ ਜੱਜਾਂ ਦੀ ਨਿਯੁਕਤੀ ਬਾਰੇ ਪ੍ਰਾਈਮ ਮਿਨਿਸਟਰ ਨੇ ਕੁਝ ਨਹੀਂ ਕਿਹਾ, ਕਿਉਂਕਿ ਜਿਹੜੀ ਪਹਿਲਾ ਪ੍ਰੋਸੀਜਰ ਸੀ ਕਿ ਜਿਹਦੇ ਚ ਪੂਰੀ ਸੇ ਉਹਨਾਂ ਦੇ ਕੋਲੀਜੀਅਮ ਦੀ ਹੈ ਉਸ ਨੂੰ ਉਹਨਾਂ ਨੇ ਤੋੜਿਆ ਹੋਇਆ ਹੁਣ ਦੀ ਸਰਕਾਰ ਨੇ, ਉਹ ਜਿਹੜੀ ਆਪਣੇ ਜੱਜ ਲਿਆ ਰਹੇ ਨੇ। ਸੋ ਇਸ ਦੇ ਉੱਤੇ ਜਿਹੜਾ TS ਠਾਕੁਰ ਉਹ ਨਿਰਾਸ਼ ਹੋਇਆ। ਪਰ ਕੁੱਲ ਮਿਲਾ ਕੇ ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਉਹ ਇੱਕ ਤੋਂ ਬਾਅਦ ਇੱਕ ਫੈਸਲੇ ਰਾਹੀਂ ਹਿੰਦੂ ਤਵੀਆਂ ਨੂੰ ਕਹਿ ਰਹੇ ਨੇ ਕਿ ਜੀ ਸਾਡੀਆਂ ਕੁਰਸੀਆਂ ਸੁਰੱਖਿਅਤ ਰੱਖੋ, ਪ੍ਰਮੋਸ਼ਨਾਂ ਸਾਨੂੰ ਦਿਓ, ਜੀ ਸਾਡੇ ਪਰਕਸ ਜਿਹੜੇ ਨੇ ਉਹ ਰੱਖੋ, ਬਾਕੀ ਤੁਸੀਂ ਜੋ ਮਰਜ਼ੀ ਕਰੋ ਔਰ ਜਿਹਦੇ ਨਾਲ ਜਿਹਨੂੰ ਮਰਜ਼ੀ ਤੁਸੀਂ ਇਹ ਏਕਤਾ ਅਖੰਡਤਾ ਦੇ ਨਾਂ ਥੱਲੇ ਚੁੱਕ ਕੇ ਅੰਦਰ ਦੇ ਦਿਓ। ਸੋ ਮੈਂ ਪਹਿਲਾ ਇਸ਼ੂ ਸਮਝਦਾ ਕਿ ਵੀ ਇਹ ਸ਼ੋਅ ਕਰਨਾ ਜ਼ਰੂਰੀ ਹੈ ਜਦੋਂ ਕਿ ਬਾਰ-ਬਾਰ ਸਭ ਤੋਂ ਵੱਡੀ ਡੈਮੋਕ੍ਰੇਸੀ ਔਰ ਲੋਕਤੰਤਰ ਔਰ ਫਲਾਣੇ ਦਾ ਹੁੰਦਾ ਵੀ ਆਹ ਹੈ ਵੀ ਉੱਥੇ ਤੁਸੀਂ ਖਲੋ ਕੇ ਆਪਣੀ ਗੱਲ ਆਜ਼ਾਦੀ ਨਾਲ ਨਹੀਂ ਕਹਿ ਸਕਦੇ। ਸੋ ਕਿਸ ਕਿਸਮ ਦਾ ਇਹ ਲੋਕਤੰਤਰ ਹੈ ਜੀ। ਡਾਕਟਰ ਸਾਹਿਬ ਬਿਲਕੁਲ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਇੱਥੇ ਲੈਣਾ ਬ੍ਰੇਕ। ਵਿਊਅਰਸ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।